चेक करो एक ला 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 ਢਿੱਡ ਵਿੱਚ ਖਿੱਚ ਲੈਂਦਾ ਇੱਕ ਮਿੰਟ ਆਏ ਹਾਏ ਹਾਏ ਢਿੱਡ ਖਿੱਚ ਕੇ ਹੁਣ ਦੱਸੋ ਇਹ ਇੱਥੇ ਮੈਂ ਗਿਟਾਰ ਫੜਿਆ ਹੋਇਆ ਕਿਤੇ ਐਂ ਮੈਂ ਗਿਟਾਰ ਜਿਹੜਾ ਨਾ ਐਡਾ ਤਿੜਿਆ ਤੈਨੂੰ ਹੱਸਦਾ ਜਾਂਦਾ ਇੱਧਰ ਨੂੰ ਹੱਸਦਾ ਜਾਂਦਾ ਯਾਰ ਇੱਕ ਤਾਂ ਬੰਦਾ ਹੱਸ ਵੀ ਨਹੀਂ ਸਕਦਾ ਲੈ ਹੁਣ ਸ਼ਰਟਾਂ ਬੁਣਨਾ ਕਦੇ ਚਿੱਟੀਆਂ ਕਦੇ ਡਿਜ਼ਾਈਨ ਬਣਾਉਂਦਾ ਫਿਰ ਨਾ ਆਪੇ ਹੀ ਆ ਗਿਆ ਕਰਦਾ ਹੈ ਨਾ ਕੋਈ ਦਾਜ ਕਰ नहीं आज उनसे मिलना है हमें अस्सलाम वालेकुम क्या हाल चाल है सोने उम्मीद है कि सारे खैर के इतना हो गए सेहत भी ठीक होगी बिल्कुल फिट फाट होगा और मेरे भैन भरा सब ठीक है माँ जी अच्छा मेरा पार्सल आ गया शुक्र है पार्सल रिसीव मैं ही किया तो मैंने बाबा जी रिसीव मैं किया नींद ही उदों बड़ी चढ़ी पई सी लो जी पार्सल आ गया की लिखा है इन्होंने इधर ग्रीटिंग्स थैंक यू सो मच फॉर ऑर्डर वी होप यू आर ऑल पता नहीं की है कि रिसीव योर ਇੰਨੀ ਔਖੀ ਇੰਗਲਿਸ਼ ਕੀ ਕਿਹਾ ਕੀ ਇਹਦੇ ਵਿੱਚ ਨਹੀਂ ਤੁਸੀਂ ਪਹਿਲੇ ਆਦੀਆਂ ਵਾਸੀਆਂ ਲੈ ਲਓ ਤੁਸੀਂ ਉੱਠ ਕੇ ਮੂੰਹ ਧੋ ਲਓ ਅੱਖਾਂ ਤੇ ਤੁਹਾਡੇ ਸੋਚ ਚੜੀ ਪਈ ਹੈ ਮੂੰਹ ਮੈਂ ਕੀ ਧੋਣਾ ਮੈਨੂੰ ਕੋਈ ਪੁੱਛਦਾ ਜਾਣਦਾ ਹੀ ਨਹੀਂ ਅਸਟਾਗਰਲ ਪੁੱਛਦਾ ਮੈਂ ਸੁੱਤਾ ਪਾ ਉੱਠਿਆ ਸੁੱਤੇ ਪੇ ਨੇ ਉੱਠਦੇ ਨੇ ਹੁਣ ਤੁਹਾਨੂੰ ਪੁੱਛਿਆ ਕੀ ਇਹਦੇ ਵਿੱਚ ਉਹ ਵੇਖ ਲਓ ਪਹਿਲੇ ਉੱਠ ਕੇ ਮੂੰਹ ਤੇ ਧੋ ਲਓ ਤਾਂ ਨਹੀਂ ਮੇਰਾ ਮੂੰਹ ਧੋਤਾ ਹੀ ਹੈ ਫਰਾ ਧੋਣਾ ਮੈਨੂੰ ਲੱਗਦਾ ਤੁਸੀਂ ਇੰਨੇ ਹੀ ਧੋਣਾ ਤੁਹਾਡਾ ਆਹ ਤੂੰ ਪਾਣੀ ਨਾ ਪਾਉਂ ਮੂੰਹ ਧੋ ਇਹਦੇ ਨੂੰ ਰੱਖ ਪਰ ਰੱਖ ਦਿੱਤਾ ਮੈਂ ਮੈਂ ਪਾਣੀ ਤੋਂ ਡਰ ਉਹ ਰੱਖ ਦਿੱਤਾ ਪਾਣੀ ਤੋਂ ਡਰ ਲੱਗਦਾ ਕਹਿੰਦੇ ਇਹਨੂੰ ਪਾਣੀ ਤੋਂ ਡਰ ਲੱਗਦਾ ਸ਼ਾਬਾਸ਼ ਉਧਰ ਵੇਖੋ ਕੀ ਝੁਗਲੂ ਜਿਹਾ ਵਾਲਿਆ ਇਹ ਕੀ ਝਗਲਾ ਜਿਹਾ ਵਾਲਿਆ ਕੀ ਹਾਂ ਮੈਂ ਰੱਖ ਦਿੱਤਾ ਪਾਣੀ ਘੰਟਾ ਹੋ ਗਿਆ ਮੈਂ ਆਖਣ ਡਿਆ ਉੱਠ ਕੇ ਮੂੰਹ ਧੋ ਲਓ ਨਹੀਂ ਮੈਂ ਨਹੀਂ ਧੋਣਾ ਇੰਜ ਮੂੰਹ ਠੀਕ ਆ ਨਹੀਂ ਮੈਂ ਨਹੀਂ ਧੋਣਾ ਮੈਂ ਇਹਦੇ ਚ ਕਾਹਦਾ ਸ਼ਰਮ ਦਾ ਘਾਟਾ ਵੀ ਤੁਹਾਡਾ ਮੂੰਹ ਵੇਖੋ ਫਰੈਸ਼ ਕਰਤਾ ਮੈਂ ਤੁਹਾਨੂੰ ਮੂੰਹ ਤੇ ਕਿ ਮੈਂ ਲੱਗੀ ਹੋਈ ਹੈ ਆਹ ਫਰਾ ਮੈਨੂੰ ਬਿਨਾ ਉੱਠੇ ਮੈਂ ਮੂੰਹ ਧਵਾ ਦਿੱਤਾ ਹੈ ਤੇ ਹੋਰ ਕੀ ਚਾਹੀਦਾ ਵੀ ਤੁਹਾਨੂੰ ਜੇ ਬਿਨਾ ਉੱਠੇ ਮੂੰਹ ਧੁੱਪ ਜੇ ਤੁਹਾਡਾ ਮੈਂ ਕਹਿੰਦਾ ਐਵੇਂ ਦਾ ਸਰਵਿਸ ਮੈਨੂੰ ਲੱਭੇ ਤੇ ਮੈਂ ਤੇ ਦਿਨ ਰਾਤ ਲੁੱਡੀਆਂ ਪਾਵਾਂ ਮੈਨੂੰ ਤਾਂ ਉੱਠਣਾ ਪੈਂਦਾ ਉੱਠ ਕੇ ਤੇ ਦੇਖੋ ਤੁਹਾਨੂੰ ਮੈਂ ਬਿਨਾ ਉੱਠਿਆ ਮੈਂ ਮੰਜੀ ਦੇ ਉੱਤੇ ਬੈਠਾ ਦਰਸ਼ਨ ਕਰਾ ਤੇ ਤੁਹਾਡਾ ਮੂੰਹ ਧਵਾ ਤਾ ਵੇਖੋ ਹਜੇ ਵਾਸੀਆਂ ਤੇ ਵਾਸੀਆਂ ਆ ਜਾਂਦੀਆਂ ਤੁਹਾਡੇ ਨਾਲ ਕੀ ਹੈ ਇਹ ਦੁਬਾਰਾ ਕਰਿਆ ਜੀ ਤਬੀਅਤ ਨਹੀਂ ਠੀਕ ਵੇ ਤਬੀਅਤ ਨਹੀਂ ਠੀਕ ਵੇ ਇੰਜ ਹਿਲਾ ਕੇ ਤੂੰ ਤੈਨੂੰ ਤਾਂ ਆਪਦੀ ਸੂਰਤ ਨਹੀਂ ਆਈ ਤੇ ਮੈਨੂੰ ਕੀ ਪੁੱਛਣਾ ਕਿਦਾਂ ਨੇ ਲੋ ਜੀ ਬੇਬੇ ਨੇ ਸ਼ਰਟ ਮਿੰਟ ਮਾਰਿਆ ਤੈਨੂੰ ਪੈਕ ਕਰ ਵੀ ਦਿੱਤੀ ਪੇਪਰ ਤੇ ਵਰਕ ਤੇ ਹਾਓ ਪੇਪਰ ਵਰਕ ਕਰੋ ਬੇਬੇ ਨੇ ਵੇਖਣੀ ਸੀ ਕੀ ਬਾਤ ਹੈ ਪ੍ਰੋਪਰ ਪੇਪਰ ਵਰਕ ਵੀ ਹੋਇਆ ਬਾਬਾ ਜੀ ਖਲਾਰ ਦਿਓ ਹਰ ਸ਼ਾਈ ਹਾਰ ਬਲਾ ਆਏ ਆਏ ਹਾਏ 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 ਕਾਲਾ ਰੰਗ ਮੈਂ ਕਹਿੰਦਾ ਸਵਾਦ ਆ ਗਿਆ ਕਾਲੀ ਮੈਨੂੰ ਸੋਹਣੀ ਲੱਗੀ ਸੀ ਤੂੰ ਥੋੜਾ ਰੰਗ ਹੋਰ ਵੀ ਲੈ ਲੈਂਦਾ ਨਹੀਂ ਕਾਲੀ ਮੇਰਾ ਜੀ ਕਰਦਾ ਵੈਸੇ ਇਹ ਵਾਲੀ ਲੈਣ ਨੂੰ ਉਹ ਤੇ ਬਹੁਤੀ ਇਹ ਤੇ ਝਗਲਾ ਜਿਹਾ ਬਹੁਤੀ ਖੁੱਲੀ ਹੈ ਝਗਲਾ ਨਹੀਂ ਜਾ ਇਹ ਤੋਤਿਆ ਸੁੰਗੜ ਵੀ ਜਾਂਦੀ ਹੈ ਨਾ ਨਹੀਂ ਸੁੰਗੜ ਦੀ ਇਹ ਬਾਬਾ ਜੀ ਮੈਨੂੰ ਇਹਦਾ ਜਿਹੜਾ 2 ਡੇ ਹੈ ਨਾ ਉੱਤੇ ਉਹ ਪਤਾ ਨਹੀਂ ਜੀ ਲਿਖਿਆ ਉਹਨਾਂ ਨੇ ਕਿ ਐਸਾ ਮੈਨੂੰ ਸਮਝ ਨਹੀਂ ਮੈਨੂੰ ਮੈਂ ਸਮਝਿਆ ਸੀ ਕਿ 2 ਡੇਜ਼ ਲਿਖਿਆ ਹੈ ਮੈਨੂੰ ਇਹਨਾਂ ਦਾ ਲੋਗੋ ਪਸੰਦ ਆਇਆ ਸੀ ਆ ਜਿਹੜਾ ਠੀਕ ਹੈ ਈਲੋ ਤੋਂ ਮੈਂ ਆਰਡਰ ਕੀਤੀ ਈਲੋ ਮੇਰਾ ਫਸਟ ਟਾਈਮ ਐਕਸਪੀਰੀਅੰਸ ਹੈ ਈਲੋ ਦੇ ਨਾਲ ਲੇਕਿਨ ਪਾ ਕੇ ਵਿਖਾਣਾ ਤੁਹਾਨੂੰ ਕਿ ਕਿਵੇਂ ਦੀ ਲੱਗਦੀ ਮੈਨੂੰ ਚੇਂਜ ਕਰਨ ਦਾ ਮੈਂ ਕਹਿੰਦਾ ਰੰਗ ਰੂਪ ਚੜ ਗਏ ਨੇ ਆਹ ਹਾ ਜਿਹੜਾ ਕੱਪੜੇ ਲੈਣ ਤੋਂ ਫੌਰੀ ਬਾਅਦ ਪਾਉਣ ਦਾ ਨਜ਼ਾਰਾ ਨਾ ਉਹ ਰੱਖ ਕੇ ਪਾਉਣ ਦਾ ਨਜ਼ਾਰਾ ਨਹੀਂ ਸਾਰੀ ਉਮਰ ਨਿੱਕੇ ਹੁੰਦੇ ਰੱਖ ਕੇ ਪਾਏ ਨੇ ਹੁਣ ਸਵਾਲ ਹੈ ਕੋਈ ਇਹ ਫੰਕਸ਼ਨ ਆਏਗਾ ਈਦ ਆਏਗੀ ਇਹ ਹੈਗਾ ਹੁਣ ਵੱਡੇ ਹੋਏ ਹੁਣ ਜਿੱਦੋਂ ਸ਼ੈਲ ਵਾ ਉਸੇ ਟਾਈਮ ਪਾ ਕੇ ਜੋ ਨਜ਼ਾਰਾ ਨਾ ਤੇ ਇੱਕ ਜਿਹੜਾ ਕਾਲੀ ਸ਼ਰਟ ਪਾਉਣ ਦਾ ਨਜ਼ਾਰਾ ਆਏ ਹਾਏ ਹਾਏ ਇੱਕ ਤੁਸੀਂ ਸਾਰਾ ਕੁਝ ਛੱਡੋ ਸਾਰਾ ਤੋਂ ਪਹਿਲੇ ਇੱਕ ਮਿੰਟ ਕਿਹੜੇ ਦਿਨ ਤੂੰ ਰੱਖ ਕੇ ਇਹ ਚੈੱਕ ਕਰੋ ਇੱਕ ਹਾਂ ਕੰਜੀ ਕਿਵੇਂ ਨਹੀਂ ਇਹ ਦੱਸ ਮੈਨੂੰ ਰੱਖ ਕੇ ਕਿਹੜੇ ਦਿਨ ਪੰਡਾਂ ਕੱਪੜੇ ਜਿਹੜੇ ਚੁੱਕ ਨਵੇਂ ਦੇ ਨਵੇਂ ਲੋਕਾਂ ਨੂੰ ਫੜਾ ਕੇ ਹੁਣ ਤੁਸੀਂ ਰੱਜ ਕੇ ਹੰਡਾਇਆ ਅੱਛਾ ਸਾਰਾ ਕੁਝ ਛੱਡੋ ਮੈਨੂੰ ਪਹਿਲਾਂ ਇਹ ਦੱਸ ਤੂੰ ਕਿਹੜੇ ਦਿਨ ਰੱਖ ਕੇ ਕੱਪੜੇ ਪਾਏ ਨਿੱਕੇ ਹੁੰਦੇ ਕਦੋਂ ਪਾਏ ਤੂੰ ਪਤਾ ਨਹੀਂ ਤੁਹਾਡੇ ਜੰਮਣ ਤੋਂ ਪਹਿਲਾਂ ਤਾਂ ਤੁਹਾਡਾ ਪਿਓ ਸਾਊਦੀ ਅਰਬ ਗਿਆ ਤਾਂ ਤੁਹਾਡਾ ਨਾਨਾ ਤੁਹਾਡੇ ਇੰਨੇ ਚਾਹ ਪੂਰੇ ਕਰਦਾ ਤੇਰੀ ਮਾਂ ਖੁਦ ਵੀ ਅਸੀਂ ਵੀ 55 ਜਿਹੜੇ ਤੁਹਾਡੇ ਚਾਹ ਪੂਰੇ ਕਰਨ ਵਾਲੇ ਤੇ ਰੱਖ ਕੇ ਕਿਹੜੇ ਗਏ ਰੱਖ ਕੇ ਦੋ ਬੋਂਦੇ ਵੀ ਜਿਨ੍ਹਾਂ ਨੂੰ ਇੱਕ ਅੱਧਾ ਲੱਭੇ ਇੱਕ ਹੀ ਕਾਲੀ ਸ਼ਰਟ ਹੈ ਮੇਰੇ ਕੋਲ ਆ ਮੇਰੇ ਕੋਲ ਸੋਨਾ ਆ ਜਿਹੜੀ ਹੁਣ ਮੈਂ ਮੰਗਾਈ ਦਵਾਈ ਪੰਡਾਂ ਬਣੀਆਂ ਪਈਆਂ ਤੇ ਪੰਡ ਚੁੱਕ ਕੇ ਲੋਕਾਂ ਨੂੰ ਦੇ ਕੇ ਤੁਸੀਂ ਸਾਰਾ ਕੁਝ ਛੱਡੋ ਉਹ ਯਾਰ ਕਾਲਾ ਕੱਪੜਾ ਵਾਕਈ ਗਰਮ ਹੁੰਦਾ ਮੈਨੂੰ ਅੱਜ ਜ਼ਿੰਦਗੀ 'ਚ ਫੀਲ ਹੋਇਆ ਇਹ ਹੀਟ ਮੈਨੂੰ ਫੀਲ ਹੋਣ ਡਈ ਕਿ ਮੋਟੀ ਹੈ ਚੈੱਕ ਕਰੇ ਵੈਸੇ ਵੀ ਮੈਨੂੰ ਤਾਂ ਕਹਿੰਦੇ ਮੈਂ ਤਾਂ ਇਹ ਸੁਣਿਆ ਕਹਿੰਦੇ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਕਿਉਂ ਆਪ ਕਾਲਾ ਸੂਟ ਹੈ ਜੇ ਉਹ ਉਦੋਂ ਗਿਫਟ ਮੰਗਾਇਆ ਹੈ ਤੇ ਉਹ ਈਜ਼ਲੀ ਰੱਖਿਆ ਹੈ ਤੇ ਚਿੱਟਾ ਪੈਂਟ ਹੈ ਚਿੱਟੀ ਪ੍ਰਿੰਟਿੰਗ ਹੈ तेरे इश्क की मस्ती में मुझे डूब के जाना है ला 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 ਅੱਛਾ ਇੱਕ ਭਾਈ ਪਤਾ ਕੀ ਕਹਿੰਦਾ ਇੱਕ ਭਾਈ ਦਾ ਕੱਲ ਕਮੈਂਟ ਆਇਆ ਕਹਿੰਦਾ ਪਹਿਲਾਂ ਤੁਹਾਡੀ ਵੀਡੀਓ ਚੰਗੀ ਨਹੀਂ ਸੀ ਹੁਣ ਤੇ ਤੁਸੀਂ ਲੜਦੇ ਰਹਿੰਦੇ ਜੀ ਸਾਡਾ ਲੜਦਾ ਨਹੀਂ ਉਹ ਸੋਹਣਿਆ ਮੇਰਾ ਚੰਨ ਮੱਖਣਾ ਇਹ ਚੁੰਮੀ ਤੇਰੇ ਵਾਸਤੇ ਹੈ ਨਹੀਂ ਭਰਾਵਾ
ਇਹ ਮੇਰੇ ਨਾਲ ਹੁਣ ਲੜਦਾ ਰਹਿੰਦਾ। ਅਸਤਗਫੁਰੁੱਲਾਹ। ਇਹ ਸਾਡੀ ਲੜਾਈ 'ਚ ਮੁਹੱਬਤ, ਇਹ ਸਾਡੀ ਮੁਹੱਬਤ ਕੀ ਕਹਿੰਦੇ ਨੇ ਉੱਭਰਦੀ, ਸਾਡੀ ਮੁਹੱਬਤ ਨਾ ਉੱਭਰ ਕੇ ਬਾਹਰ ਆਂਦੀ। ਇਹ ਸਾਡੀ ਮੁਹੱਬਤ ਹੈ, ਉਹ ਕਾਲ ਦਿਸ ਮੁਹੱਬਤ। ਲੜਨਾ ਕਾਹਦੇ ਲਈ? ਮਾਂ ਪੁੱਤ ਦੀ ਕਾਹਦੀ ਲੜਾਈ ਆ? ਭੈਣ ਭਰਾਵਾਂ ਦੀ ਕੋਈ ਲੜਾਈ ਨਹੀਂ ਹੁੰਦੀ। ਲੜਾਈ ਉਹ ਹੁੰਦੀ ਆ ਕਿ ਜਿਹੜਾ ਕੋਈ ਗੈਰ ਕਿਸੇ ਨਾਲ ਬੁਰਾ ਭਲਾ ਕਰੇ, ਉਹਦੇ ਨਾਲ ਲੜੇ, ਉਹ ਲੜਾਈ ਹੁੰਦੀ ਹੈ। ਨਾ ਭੈਣਾਂ ਭਰਾਵਾਂ ਦੀ ਲੜਾਈ ਹੁੰਦੀ ਹੈ, ਨਾ ਮਾਂ ਪੁੱਤ ਦੀ, ਨਾ ਧੀ ਭੈਣ ਦੀ। ਇਹ ਹੈ ਹਮਾਰਾ ਇਸ਼ਕ, ਵੀ ਕਾਲ ਦਿਸ ਇਸ਼ਕ ਮੁਹੱਬਤ। ਇੱਥੇ ਫੜੋ ਜਨਾ, ਮੈਂ ਇੱਕ ਸ਼ਾਹਰੁਖ ਖਾਨ ਵਾਲਾ ਪੋਜ਼ ਮਾਰਨ ਮੇਰਾ ਦਿਲ ਕਰਦਾ। ਇੱਥੇ ਕੰਬੈਲ ਫੜੋ, ਇਹ ਇੱਥੇ ਐਸਾ ਥਾਂ ਫੜੋ, ਇਹ ਲਾ 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 ਢਿੱਡ ਵਿੱਚ ਖਿੱਚ ਲੈਂਦਾ ਇੱਕ ਮਿੰਟ। ਆਏ ਹਾਏ ਹਾਏ ਢਿੱਡ ਖਿੱਚ ਕੇ ਹੁਣ ਦੱਸੋ। ਇਹ ਇੱਥੇ ਮੈਂ ਗਿਟਾਰ ਫੜਿਆ ਹੋਇਆ ਕਿਤੇ, ਇੰਜ ਮੈਂ ਗਿਟਾਰ ਹੋ ਜਾਂਦਾ। ਆਏ ਹਾਏ ਮੈਂ ਕਹਿ ਰਿਹਾ ਕੀ ਮਦਾਰੀ, ਗਿਟਾਰ ਵਾਲਾ ਮਦਾਰੀ। ਸਾਰਾ ਮੇਰੇ ਨਾਲ ਸਾਰੇ ਇਮੋਸ਼ਨਸ ਦੇ ਉੱਤੇ, ਮੇਰੇ ਸਾਰੇ ਸਵਾਦ ਤੇ ਪਾਣੀ ਫੇਰ ਕੇ ਰੱਖ ਦਿੱਤਾ। ਮੈਂ ਕਹਿੰਦਾ ਮੈਂ ਵਿਚਾਰਾ ਐਵੇਂ ਦਿਲ ਦੇ ਵਿੱਚ ਲੱਡੂ ਮੇਰੇ ਫੁੱਟਣ ਦੇ ਲਾਡ ਨਾ ਕਹਿੰਦੀਆਂ ਪੁੱਤਰਾਂ ਨੂੰ, ਲਾਡ ਨਾ ਮਦਾਰੀ ਬਣਾਤਾ। ਮੈਨੂੰ ਨਹੀਂ ਪਤਾ, ਚਲੋ ਉੱਠੋ ਚਲੀਏ ਅਸੀਂ ਛੋਟੇ ਬਾਹਰ। ਮੈਨੂੰ ਪਤਾ, ਮੈਨੂੰ ਨਹੀਂ ਪਤਾ, ਤੈਨੂੰ ਕਦੋਂ ਪਤਾ? ਤੈਨੂੰ ਕੋਈ ਨਹੀਂ ਪਤਾ। ਮਿੰਟ ਦੇ ਵਿੱਚ ਮਦਾਰੀ ਬਣਾ ਕੇ ਰੱਖਤਾ, ਸਾਰੀ ਮੇਰੀ ਫੀਲਿੰਗ ਟੁੱਟ ਗਈ। ਜਜ਼ਬਾਤ ਨਾਲ ਮੇਰੇ ਖੇਲ ਲਿਆ ਤੁਸੀਂ। ਚੱਲ ਟੁੱਟਾ ਆਸ਼ਿਕ ਬਣਾ ਦਿੰਦੀ ਹਾਂ। ਕੀ ਬਣਾਣਾ? ਟੁੱਟਾ ਆਸ਼ਿਕ। ਉਹ ਕਿਸ ਖੁਸ਼ੀ ਜੀ? ਮੈਂ ਟੁੱਟਾ ਆਸ਼ਿਕ ਵੀ ਕੋਈ ਨਹੀਂ ਹੈਗਾ, ਠੀਕ ਹੈ। ਇੰਨਾ ਮੇਰਾ ਦਿਲ ਵਾਧੂ ਨਹੀਂ ਆਇਆ ਕਿ ਮੈਂ ਤੋੜਦਾ ਫਿਰਾਂ। ਹਾਂ, ਇੱਕ ਦਿਲ ਆ ਤੇ ਇੱਕ ਜ਼ਿੰਦਗੀ ਆ, ਤੇ ਮੈਂ ਇਹਨੂੰ ਤੋੜ ਕੇ ਨਹੀਂ ਜੀਣਾ ਚਾਹੁੰਦਾ। ਮੈਂ ਇਹਨੂੰ ਜੀਣਾ ਚਾਹੁੰਦਾ ਹੱਸੀ ਖੁਸ਼ੀ ਤੇ ਜੇ ਮੈਂ ਜੁੜੇ ਰਹਿਣ ਦੇਣਾ ਚਾਹੀਦਾ ਵਾ, ਤੇ ਫੇਰ ਨਾ ਤੈਨੂੰ ਕੋਈ ਕੰਮ ਬੰਦੋਬਸਤ ਕਰਨਾ ਪੈਣਾ ਵਾ। ਉਹ ਛੱਡ ਦਿਓ ਯਾਰ, ਮੇਰੀ ਗੱਲ ਸੁਣੋ। ਤੁਸੀਂ ਜਿਹੜੇ ਬੰਦੇ ਬੁੜੀਆਂ ਭੈਣਾਂ ਬੀਬੀਆਂ ਜੋ ਵੀ ਭਤੀਜੇ ਭਾਂਜੇ ਜੋ ਵੀ ਵਿਆਹੇ ਨੇ, ਠੀਕ ਹੈ, ਸਾਰੇ ਆਪਦੀ ਰਾਏ ਦੱਸੋ ਕਮੈਂਟ ਦੇ ਵਿੱਚ ਕਿ ਵਿਆਹ ਕਰਾਉਣਾ ਚਾਹੀਦਾ ਹੈ ਕਿ ਨਹੀਂ। ਮੇਰੇ ਹਿਸਾਬ ਦੇ ਵਿੱਚ ਵਿਆਹ ਕਰਾਉਣਾ ਚਾਹੀਦਾ 30 ਸਾਲ ਤੋਂ ਬਾਅਦ। ਮੇਰੀ ਉਮਰ ਇਸ ਟਾਈਮ ਐਗਜ਼ੈਕਟਲੀ 27, ਠੀਕ ਹੈ। 27 ਪੂਰੇ ਹੋ ਜਾਣੇ ਨੇ ਮੇਰੇ ਦਸੰਬਰ ਦੇ ਵਿੱਚ, ਫਿਰ ਮੈਂ 28ਵਾਂ ਸ਼ੁਰੂ ਹੋ ਜਾਣਾ ਸ਼ਾਦੀ ਤੋਂ ਬਾਅਦ। ਤੇ ਮੈਂ ਕਿਹੜਾ ਇੰਜ ਗਲਤ ਕੰਮ ਕਰਨ ਡਿਆ? ਕਹਿੰਦੇ ਨੇਕ ਕੰਮ ਕਰ ਲਵਾਂ ਸ਼ਾਦੀ ਤੋਂ ਬਾਅਦ। ਸ਼ਾਦੀ ਹੋ ਜਾਂਦੀ, ਫਿਰ ਸੱਸ ਦੀ ਖਿਦਮਤ ਕਰਨੀ, ਮਾਂ ਦੀ ਖਿਦਮਤ ਕਰਨੀ, ਬੁੱਢੀ ਦੀ ਵੱਖਰੀ ਖਿਦਮਤ ਕਰਨੀ, ਬੱਚੇ ਜੰਮਣੇ ਫਿਰ ਬੱਚਿਆਂ ਦਾ ਵੱਖਰਾ ਪਿਆਰ ਦੇਣਾ ਬੱਚਿਆਂ ਨੂੰ। ਨਹੀਂ, ਮੇਰੇ ਹਜੇ ਮੇਰੇ ਆਪ ਦੇ ਖਿਦਮਤ ਕਰਾਉਂਦੇ ਦੇਣਾ। ਮੈਂ ਤਾਂ ਕਹਿੰਦਾ ਕੋਈ ਮੇਰੇ ਪੈਰ ਪੂਰ ਘੁੱਟੇ ਹੈ ਸਾਰੀ ਤੇਰੀ ਕੰਮ ਕਰ ਮੈਂ ਵਿਚਾਰਾ ਕੱਲੀ ਨੰਨੀ ਜੀ ਜਾਨ, ਇੰਨੇ ਕੰਮ ਮੇਰੇ, ਮੈਂ ਥੱਕਿਆ ਰਹਿਣਾ। ਪੈਰ ਘੁੱਟਣ ਵਾਲੀ ਹੋਵੇਗੀ ਨਾ ਬੱਚਿਆਂ ਦੀ ਮੰਮੀ। ਨਹੀਂ, ਬੱਚਿਆਂ ਦੀ ਮੰਮੀ ਪੈਰ ਘੁੱਟਣ ਲਈ ਨਹੀਂ ਹੁੰਦੀ, ਠੀਕ ਹੈ। ਨਹੀਂ, ਉਹ ਤੁਹਾਡੇ ਘਰ ਦੀ ਜਿਹੜੀ ਨਾ ਇੱਜ਼ਤ ਹੁੰਦੀ, ਤੇ ਉਹਨੂੰ ਆਪਦੇ ਘਰ ਦੀਆਂ ਧੀਆਂ ਦਾ ਰੱਖਣਾ ਚਾਹੀਦਾ। ਪੈਰ ਘੁੱਟਣ ਵਾਲਾ ਕੰਮ ਸ਼ਰਈ ਨਹੀਂ ਕਰਨਾ ਚਾਹੀਦਾ, ਇਹ ਗਲਤ ਹੈ। ਜਿਹੜੀ ਔਰਤ ਆ ਨਾ, ਔਰਤ, ਮੈਂ ਤੁਹਾਨੂੰ ਦੱਸਾਂ ਜੰਨਤ ਕਿਵੇਂ ਮਿਲਦੀ ਔਰਤ ਨੂੰ। ਮੇਰੀ ਇੱਕ ਗੱਲ ਗੌਰ ਨਾਲ ਸੁਣਿਆ ਜੇ, ਨਹੀਂ ਭੈਣਾ, ਨਹੀਂ ਧੀਓ, ਨਹੀਂ ਬੀਬੀਓ, ਰਾਣੀਓ, ਔਰਤ ਜੰਨਤ ਲੈ ਲੈਂਦੀ ਫ੍ਰੀ ਵਿੱਚ। ਕਿਵੇਂ? ਜਦੋਂ ਬਿਨ ਪੁੱਛਿਆ ਹੀ ਬੰਦੇ ਦੇ ਆ ਕੇ ਨਾ ਬਹਿ ਕੇ ਪੈਰਾਂ ਦੇ ਕੋਲ ਪੈਰ ਘੁੱਟਣ ਲੱਗ ਜਾਂਦੀ ਹੈ, ਹੈਨਾ? ਤੇ ਉਸ ਔਰਤ ਨੂੰ ਪਤਾ ਕਿੰਨਾ ਸਵਾਬ ਮਿਲਦਾ ਹੈ? 70 ਤੋਲੇ ਸੋਨਾ ਸਦਕਾ ਦੇਣ ਦਾ ਸਵਾਬ ਮਿਲਦਾ ਹੈ। ਨਹੀਂ, ਇਹ ਗੱਲ ਮੈਨੂੰ ਨਹੀਂ ਅੱਛੀ ਲੱਗਦੀ। ਨਹੀਂ, ਔਰਤ ਨੂੰ ਨਹੀਂ ਕਿਉਂ ਨਹੀਂ ਅੱਛੀ ਲੱਗਦੀ? ਨਹੀਂ, ਪੈਰ ਨਹੀਂ ਇੱਕ ਦੂਜੇ ਦੇ ਘੁੱਟਣੇ ਚਾਹੀਦੇ। ਬੰਦਾ ਜਿਹੜਾ ਉਹ ਵੇਖੇ ਮੇਰੀ ਬੁੱਢੀ ਸਾਰੀ ਦਿਹਾੜੀ ਕੰਮ ਕਰਦੀ, ਬੱਚਿਆਂ ਨੂੰ ਸਾਂਭਿਆ, ਕੱਪੜੇ ਧੋਤੇ, ਝਾੜੂ ਲਾਇਆ, ਪੋਚੀ ਲਾਈ, ਮਾਂ-ਬਾਪ ਦੀ ਖਿਦਮਤ ਕੀਤੀ, ਸ਼ੋਹਰ ਦੀ ਖਿਦਮਤ ਕੀਤੀ, ਸ਼ਾਮ ਨੂੰ ਥੱਕ ਟੁੱਟ ਜਾਂਦੀ ਤੇ ਬੰਦਾ ਇਹ ਨਾ ਕਵੇ ਤੂੰ ਕੀ ਕਰਦੀ ਰਹੀ। ਉਹ ਔਰਤ ਫਿਰ ਅੱਗੇ ਮਰੀ ਹੁੰਦੀ ਤਾਂ ਅੰਦਰੋਂ ਬਿਲਕੁਲ ਮਰ ਜਾਂਦੀ। ਬੰਦੇ ਦੀ ਇੱਜ਼ਤ ਕਰਨਾ ਛੱਡ ਦਿੰਦੀ ਹੈ। ਉਹ ਸਿਰਫ ਆਪਣੇ ਆਪ ਨਾਲ ਸਮਝੌਤਾ ਕੀਤੀ ਫਿਰਦੀ, ਫਿਰ ਇੱਜ਼ਤ ਨਹੀਂ ਕਰਦੀ। ਇਹ ਗੱਲਾਂ ਨਹੀਂ ਕਹੀਦੀਆਂ ਬੀਵੀ ਨੂੰ ਇਹ ਕਹੀਦਾ ਸ਼ਾਮ ਨੂੰ, ਭਲੀਏ ਮੈਂ ਜੋ ਹੈਗਾ ਵਾਂ, ਤੂੰ ਟੈਨਸ਼ਨ ਨਹੀਂ ਲੈਣੀ। ਲੈ ਚੱਲ ਵੀ ਸੋਹਣੀ ਹੋਰ ਵੱਡਾ ਜਾਂਦਾ ਵਾ। ਤੂੰ ਟੈਨਸ਼ਨ ਨਹੀਂ ਲੈਣੀ, ਮੈਂ ਹੈਗਾ ਨਾ। ਟੈਨਸ਼ਨ ਨਹੀਂ ਲੈਣੀ, ਤੂੰ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਲੈਣੀ, ਮੈਂ ਹੈਗਾ, ਸਾਂਭ ਲਾਂਗਾ ਸਾਰਾ ਕੁਝ। ਉਹਨਾਂ ਵਾਲੀ ਬਾਤ ਬੈਠੀ ਹੈ। ਕੀ ਪਤਾ ਇੱਥੇ ਵੇਖਦੀ, ਮੈਨੂੰ ਨਹੀਂ ਇਹ ਮੁੰਡਾ ਦੱਸ, ਕੀ ਪਤਾ ਵੇਖਦੀ ਪਈ ਹੋਵੇ ਤੁਹਾਨੂੰ, ਕੀ ਗੋਰਦੀਆਂ ਗੱਲਾਂ ਰੱਖੀ ਫਿਰਦਾ। ਫਿਰ ਮੈਂ ਕੀ ਪਤਾ ਵਿੱਚ ਵੇਖਦੀ ਪਈ ਹੋਵੇ ਹੈ ਵੀ। ਇਹਦਾ ਹਰ ਮਤਲਬ ਆ ਮੈਂ ਵੀ ਕਿਸ ਪਾਸੇ ਮੂੰਹ ਕਰਾਂ ਕਿ ਮੈਂ ਆਪਣੀ ਚੁੱਪ ਕਰਕੇ ਲੀੜਾ ਜੁੱਲਾ ਲਵੇਟਾਂ ਤੇ ਲਵਾਵਾਂ ਵੀਜ਼ਾ। ਅੱਛਾ, ਹਜ ਮੁੱਕਦਾ ਹੈ ਤੇ ਉਮਰੇ ਦਾ ਲਵਾਵਾਂ ਵੀਜ਼ਾ, ਚਲੀ ਜਾਣੀ ਉੱਥੇ ਅੱਲਾ ਮੀਆਂ ਹੁਣ ਆਖਰੀ ਵਾਰੀ ਆ ਗਈ, ਹੁਣ ਮੈਨੂੰ ਵਾਪਸ ਨਾ ਜਾਣ ਦੀ ਇੱਥੇ ਰਹਿ ਆ ਲੋ। ਤੇ ਫਿਰ ਮਗਰੋਂ ਨਿਆਣਿਆਂ ਨੂੰ ਕਿਹਨੇ ਖਿਡਾਉਣਾ? ਨਿਆਣਿਆਂ ਦੀ ਮਾਂ ਤੇ ਅੱਬਾ। ਲੈ ਹੁਣ ਅੱਬਾ ਬਾਹਰ ਕੰਮ ਕਰੂਗਾ ਕਿ ਨਿਆਣੇ ਖਿਡਾਊਗਾ? ਹੁਣ ਅਸੀਂ ਸਾਡੇ ਕਿਹੜਾ ਮਾਂ ਤੇ ਪਿਓ ਖਿਡਾਉਣ ਦਾ, ਅਸੀਂ ਆਪਦੇ ਨੂੰ ਆਪੇ ਤੇ ਖਿਡਾਉਂ। ਉਹ ਹੁਣ ਵੱਡੇ ਹੋ ਗਏ ਨੇ ਨਾ, ਹੁਣ ਖੇਡ ਖੂਡ ਲਿਆ ਉਹਨਾਂ ਨੇ। ਨਿੱਕੀਆਂ ਤੇ ਕੁੜੀਆਂ ਉਹ ਕਮਲੀਆਂ ਹੋ ਜਾਂਦੀਆਂ, ਉਹ ਤੇ ਭਾਵੇਂ ਦੂਜੇ ਦਾ ਗਲਾ ਘੁੱਟ ਦੇ। ਅੱਜ ਕੱਲ ਦੇ ਨਿਆਣੇ ਦਾਦੀ ਨਾਨੀ ਦੀ ਝੋਲੀ 'ਚ ਕਦੋਂ ਟੇਕਦੇ ਆ? ਤੇ ਮਾਵਾਂ ਦੀਆਂ ਝੋਲੇ 'ਚ ਪਤਾ ਟੇਕਦੇ। ਨਹੀਂ ਕੀ ਅਫਲਾ ਤੂਲ ਉਹਨਾਂ ਨੂੰ ਲਾ ਕੇ ਜਮਾਉਂਦੇ ਆ ਮਾਂ ਪਿਓ, ਤੇ ਨਾ ਖੜਾਉਂਦੇ ਨਾ ਬਹਿੰਦੇ। ਅੱਗੇ ਨਿਆਣਾ ਹੁੰਦਾ ਝੋਲੀ 'ਚ ਪਾਇਆ, ਨਾਨੀ ਨੇ ਜਾਂ ਦਾਦੀ ਨੇ ਤਾਪਣ ਨਾ, ਬਾਲ ਉਸੇ ਵੇਲੇ ਸੌਂ ਜਾਂਦਾ। ਹੁਣ ਉਹਨੂੰ ਤੋਂ ਤਾਪਣੇ ਤਾਂ ਉੱਪਰ ਕੇ ਆਕੜ ਕੇ ਬਾਹਰ ਨਿਕਲਦੇ ਆ। ਹੁਣ ਥਾਪੜੋ ਨਾ ਤੇ ਛਾਲ ਮਾਰਦੇ, ਡੱਡੂ ਨਹੀਂ ਪਾਣੀ 'ਚ ਛਾਲ ਮਾਰਦਾ, ਖਾਲੇ ਦੇ ਪਾਣੀ 'ਚ ਛਾਲ ਮਾਰ ਕੇ ਉੱਪਰ ਕੇ ਮਾਰਦਾ। ਆਹ ਤਾਂ ਹਾਲ ਹੈ। ਚਲੋ ਉੱਠੋ ਯਾਰ, ਤੁਸੀਂ ਬਾਜ਼ਾਰ ਜਾਣਾ ਸੀ ਤੇ ਦਰਸ਼ਨ ਨੂੰ ਜਾਣਾ। ਸ਼ਾਮ ਵੇਲਾ ਹੋ ਚੱਲਾ। ਸੋਹਣੀਏ ਸ਼ਾਮ ਨਹੀਂ ਹੋਇਆ ਮੇਰਾ ਸੀਨ, ਸੋਹਣੀ ਅਜੇ ਬਾਹਰ ਵੇਖੋ, ਬਾਹਰ ਦਿਨ ਪਿਆ ਪਾਇਆ ਨਾ। ਹਜੇ 6:30 ਵਜੇ ਦਾ ਟਾਈਮ ਹੋਇਆ, ਮਗਰਬ ਦੀ ਅਜ਼ਾਨ ਨਹੀਂ ਹੋਈ। ਤੂੰ
ਮੈਂ ਤਾਂ ਦਵਾਈ ਲੈਣੀ ਸੀ ਡਾਕਟਰ ਤੋਂ ਤੇ ਤੂੰ ਤੇ ਦਵਾਈ ਡਾਕਟਰ ਕਿਹੜਾ ਉੱਠ ਕੇ ਡਾਕਟਰ 9 ਵਜੇ ਤੱਕ ਬੈਠਾ, ਕੀ ਹੋ ਗਿਆ? ਕੱਪੜੇ ਦੇਣੇ ਤੂੰ ਦਰਜੀ ਨੂੰ। ਕੱਪੜੇ ਮੇਰੇ ਤੇ ਨਾ ਪਾਇਆ ਕਰੋ, ਮੈਂ ਕਰ ਲਾਂਗਾ ਆਪਦਾ, ਮੇਰਾ ਕੱਲ ਨੂੰ ਵੀ ਕਰ ਲਾਂਗਾ, ਮੈਂ ਕੱਲ ਨੂੰ ਕਰ ਲਾਂਗਾ, ਪਰਸੋਂ ਨੂੰ ਕਰ ਲਾਂਗਾ, ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਈਦ ਆਣ ਡਈ ਫਿਰ ਗਿਆ। ਡਾਕਟਰ ਤਾਂ ਪਤਾ ਲਗਾ ਰੋ ਬੈਠਾ ਵੀ ਹੈ ਕਿ ਨਹੀਂ। ਅੱਛਾ, ਹੁਣ ਮੈਂ ਪਹਿਲੇ ਡਾਕਟਰ ਦਾ ਪਤਾ ਕਰਨ ਜਾਵਾਂ, ਫਿਰ ਮੈਂ ਉੱਥੇ ਮੁੜ ਕੇ ਆਵਾਂ, ਜਦੋਂ ਰਾਤ ਹੋ ਜੇ। ਇਹਦੇ ਨਾਲ ਚੰਗਾ ਇਹ ਨਹੀਂ ਕਿ ਤੁਸੀਂ ਮੇਰੇ ਨਾਲ ਹੀ ਜਾਓ, ਤੁਸੀਂ ਦਰਜਨ ਨਾਲ ਤੇ ਜਾਣਾ ਹੀ ਜਾਣਾ, ਡਾਕਟਰ ਬੈਠਾ ਤਾਂ ਦਰਜਨ ਲੋਕ ਵਾਪਸ ਆ ਜਾਓ। ਮੈਂ ਨਹੀਂ ਜਾਣਾ। क्यों? ਇਸ ਵੇਲੇ ਮੇਰਾ ਦਿਲ ਨਹੀਂ ਕਰਦਾ। हाय, एक तो हमारा टूटा हुआ दिल बिखरा जुदाई में तन्हाई में, कुछ करने को दिल नहीं करता। मेरे दिल में एक आग सी जल रही है, मुझे कोई ठंडा सा दवाना खिला दो। ਖਾ ਲਾ ਪੁੱਤ। चलो जी जल्दी जल्दी पानी भरा लिया, पानी वाला भाई आगे तो निकलना चाह। A few moments later. मां जी दुध ते सर्फ लेके आना, इन तो अलावा तो नहीं कुछ लिया। ਉਹ ਤਜ਼ਾਬ ਵੀ ਲੈ ਕੇ ਆਵਾਂ ਸੀ, ਜੋ ਵੀ ਲੱਭ ਜਾਵੇ ਤਾਂ। तेजाब इस टाइम नहीं लभना, दुध ते सर्फ में ले आना। ओके, तुम मिले जब से ਛੇਤੀ ਆ ਜਾ ਵੀ, महसूस ਛੇਤੀ हुआ ਆ ਜਾ तब ਵੀ, से। ਮੈਨੂੰ ਕਰਦਾ ਵੇਖਣਾ ਨਾ, ਇਹ ਮੇਰੇ ਲੱਗਦਾ ਕੁਛ। जाऊंगा तो आऊंगा ना, जे तो मैं निकलिया नहीं घरों बाहर, तो मैं चाबियां पड़ियां ने सारियां। ਇੱਧਰ ਨੂੰ ਜਾਣਾ ਗੁਣ ਕਰਦਾ, ਇੱਧਰ ਨੂੰ ਜਾਣਾ ਗੁਣ ਕਰਦਾ। ਮੈਨੂੰ ਸ਼ੱਕ ਪੈਂਦਾ ਕੋਈ ਚੰਨ ਚੜਾਵੇਂਗਾ। ਅਸਤਗਫੁਰullah, ਕਿਹੜਾ ਮੈਂ ਚੰਨ ਚੜਾਣਾ ਵੀ, ਜੇ ਹੁਣ ਬੰਦਾ ਗਾਣਾ ਵੀ ਨਹੀਂ ਗਾ ਸਕਦਾ। ਕੱਲ ਹੀ ਪੁੱਛਿਆ ਵਾ, ਪਰਸੋਂ ਹੀ ਪੁੱਛਿਆ, ਅੱਜ ਫੇਰ ਤੂੰ ਜਿਹੜਾ ਨਾ ਐਡਾ ਤਿੜਿਆ ਇੱਧਰ ਨੂੰ ਹੱਸਦਾ ਜਾਣਾ, ਇੱਧਰ ਨੂੰ ਹੱਸਦਾ ਜਾਣਾ। ਯਾਰ ਇੱਕ ਤਾਂ ਬੰਦਾ ਹੱਸ ਵੀ ਨਹੀਂ ਸਕਦਾ ਲੈ ਹੁਣ। ਸਾਰੀਆਂ ਸ਼ਰਟਾਂ ਬੁਣਨਾ, ਕਦੀ ਚਿੱਟੀਆਂ ਕਦੀ ਡਿਜ਼ਾਈਨ ਬਣਾਉਂਦਾ ਫਿਰਨਾ, ਆਪੇ ਹੀ ਆ ਗਿਆ ਤੁਮਾ ਕਰਦਾ ਹੈ ਨਾ। ਕੋਈ ਦਾਜ ਕਰ ਨਹੀਂ, ਇਹ ਕੀ ਦਾਂਚ ਕਾਲਾ ਵੀ, ਜੇ ਹੁਣ ਸ਼ਰਟ ਆਰਡਰ ਕੀਤੀ ਸੀ, ਆਰਡਰ ਕੀਤੀ ਤੇ ਕੱਪੜੇ ਆਏ ਘਰੇ ਤੇ ਪਾਉਣੇ ਨਹੀਂ। ਜੇ ਮੈਂ ਪਹਿਲੇ ਆਖਿਆ ਨਾ, ਮੈਂ ਕਿਹਾ ਵੀ ਉਹਦੇ ਕੱਪੜੇ ਪਾ ਲੈ, ਦੋ ਕਿਹਾ ਤੈਨੂੰ ਕਿਹਨੇ ਮਨਾ ਕੀਤਾ, ਤੇ ਹੁਣ ਵੇਖ ਨਾਲ ਹੀ ਤਾਨਾ ਮਾਰ ਦਿੱਤਾ ਨਾ। ਠੀਕ ਹੈ, ਤੁਸੀਂ ਤੇ ਮੇਰੇ ਨਾਲ ਇੰਜ ਵੈਰ ਕਰਦੇ, ਐਵੇਂ ਤਾਂ ਨੋ ਸੱਸਦਾ ਨਹੀਂ ਹੁੰਦਾ ਜਿੰਨਾ ਤੁਸੀਂ ਮੇਰੇ ਨਾਲ ਕਰਦੇ ਜੇ। ਹੁਣ ਬੰਦਾ ਗਾਣਾ ਗਾ ਕੇ ਬੰਦਾ ਹੱਸ ਵੀ ਨਹੀਂ ਸਕਦਾ ਪੂਰਾ, ਮੈਂ ਹਰ ਵੇਲੇ ਮੂੰਹ ਤੇ ਰੋਂਦਾ ਹੀ ਰਵਾਂ। ਠੀਕ ਹੈ, ਜੇ ਕਮੈਂਟ ਦੇ ਵਿੱਚ ਲੋਕ ਕਹਿੰਦੇ ਨੇ ਕਿ ਤੂੰ ਹੱਸਦਾ ਰਹਿਣਾ ਹੈ, ਹੁਣ ਤੁਸੀਂ ਕਹਤਾ ਤੂੰ ਗਾਣੇ ਗਾਉਂਦਾ ਰਹਿਣਾ, ਤੂੰ ਖਿਲਿਆ ਫਿਰਦਾ ਹੈ। ਹੁਣ ਯਾਰ ਮਤਲਬ ਬੰਦਾ ਦਾ ਪਤਾ ਕੀ ਆ, ਅਸੀਂ ਵੀ ਤੁਹਾਡੇ ਜਿਹੜੇ ਹੁੰਦੇ ਸੀ, ਸਮਝ ਆ ਗਈ ਕੀ ਖਿਆਲ ਕਿ ਅਸੀਂ ਤੁਹਾਡੇ ਜਿਹੜੇ ਨਹੀਂ ਹੁੰਦੇ ਸੀ। ਸਾਨੂੰ ਨਹੀਂ ਪਤਾ ਉਮਰ ਕਿੱਦਾਂ ਦੀ ਹੁੰਦੀ ਆ। आज उनसे मिलना है हमें। ਤਿਆਰ ਹੋਇਆ ਫਿਰ ਨਾ, ਮੈਂ ਸਿਰਫ ਲਿਆਦਾ, ਮੈਂ ਫਲਾਨੀ ਜਾ ਕਰਦਾ, ਅੱਗੇ ਤੂੰ ਧੱਕਦਾ ਕਿ ਘਰ ਦੀ ਅੱਜ ਤੂੰ ਆਪੇ ਕਿੰਨਾ ਮੈਂ ਲਿਆਦਾ। ਗੱਲ ਸੁਣੋ, आज उनसे मिलना है हमें, ਤੂੰ ਮੇਰ ਜੋ ਮਰਜ਼ੀ ਕਰ, ਲੇਕਿਨ ਮੈਨੂੰ ਨਾਂ ਦੱਸ ਦੇ। साजन जिगराए। ਮੈਨੂੰ ਦੱਸ ਦੇ ਉਹ ਕੌਣ ਆ। ਤੇ ਦੱਸ ਦਿਆਂਗੇ ਕਿ ਈਡੀ ਕਾਦੀ ਕਾਲੀ ਪਈ ਹੈ ਵੀ। ਪਰ ਕੋਈ ਚੰਨ ਨਾ ਚੜਾਵੀਂ ਤੇ ਚੁੱਪ ਚਪੀਤੇ ਜਿਹੜੀ ਮੈਨੂੰ ਦੱਸ ਦੇ ਗੱਲ। ਮੈਂ ਕਹਿੰਦਾ ਮੈਂ ਉੱਡਿਆ ਗਿਆ ਤੇ ਹੁਣੇ ਮੈਂ ਸਰਫ ਲੈ ਕੇ ਆਇਆ। ਉਹ ਗੁਲਾਮਾਂ ਨਾਲ ਅਸਤਗਫੁਰullah, ਮੈਂ ਸਰਫ ਲਿਆ ਪਹਿਲੇ, ਫਿਰ ਗੱਲਾਂ ਕਰਦੇ ਤੁਸੀਂ ਇੰਜ ਤੇ ਮੈਨੂੰ ਘਰ ਬਾਹਰ ਹੀ ਨਿਕਲਣ ਦੇਣਾ। ਠੀਕ ਹੈ, ਘਰੇ ਬਹਿ ਕੇ ਵੇਖੋ ਮੇਰੀ ਕੀ ਹਾਲਤ ਹੋਈ ਪਈ ਹੈ। ਸੋ ਮੈਂ ਕਹਿੰਦਾ ਮੈਂ ਬਾਹਰ ਨਿਕਲਾਂ, ਥੋੜੀ ਤਾਜ਼ਾ ਹਵਾ ਲਵਾਂ, ਫਰੈਸ਼ ਏਅਰ ਲਵਾਂ। ਸਿੱਧੇ ਰਾਹ ਜਾਵੇਂ ਤੇ ਸਿੱਧੇ ਆਵੇਂ। ਨਹੀਂ ਮੈਂ ਕਹਿੰਦਾ ਰਾਤ ਵਿੱਚ ਬੰਦਾ ਕਿਤੇ ਬਾਹਰ ਬੰਦਿਆਂ ਦੀ ਖਲੋ ਹੀ ਜਾਂਦਾ, ਝੱਟ ਕੋ ਟਾਈਮ ਲੱਗ ਜਾਂਦਾ ਅੱਧਾ ਘੰਟਾ। ਇੰਨੀ ਕਿਹੜੀ ਗੱਲ ਆ ਵੀ, ਹੁਣ ਤੁਸੀਂ ਮੈਨੂੰ ਪੱਲੂ ਨਾ ਬੰਨ ਕੇ ਰੱਖਣਾ। ਪੁੱਤਰ ਜ਼ਿੰਦਗੀ ਜਿਹੜੀ ਹੈ ਨਾ, ਉਹਦੇ ਚ ਸੰਸਾਰ ਬੁਲਾਵੇਂ ਆ। ਠੀਕ ਹੈ, ਬੰਦਾ ਕਹਿੰਦਾ ਨਾ ਕਿ ਮੈਂ ਸਿੱਧਾ ਹੀ ਜਾਣਾ, ਨਹੀਂ, ਇੱਥੋਂ ਘਰੋਂ ਤਾਂ ਅਸੀਂ ਸਿੱਧਾ ਹੀ ਨਿਕਲੇ ਆ। ਅੱਗੋਂ 4 ਕਦਮ ਚੱਲ ਕੇ ਫਿਰ ਮੋੜ ਆ ਜਾਂਦਾ ਤੇ ਮੁੜਨਾ ਪੈਣਾ ਹੀ, ਆਪਣੀ ਗਲੀ ਉਹ ਤੋਂ ਮੁੜਦੀ ਆ। ਤੀਜੇ ਤੋਂ ਫਿਰ ਪਤਾ ਨਹੀਂ ਉਹ ਮੋੜ ਕਿੱਥੇ ਲੈ ਜਾਂਦਾ। ਇੰਜ ਹੀ ਆ, ਆਪਾਂ ਸਿੱਧੇ ਜਾਣਾ, ਉੱਥੋਂ ਪਹਿਲੇ ਇੰਜ ਸੱਜੇ ਹੱਥ ਮੁੜਨਾ, ਫਿਰ ਖੱਬੇ ਹੱਥ ਮੁੜਨਾ, ਫਿਰ ਗੇਟ ਤੋਂ ਫਿਰ ਅੱਗੇ ਸੱਜੇ ਹੱਥ ਮੁੜਨਾ। ਮੋੜ ਪੈਣੇ ਹੀ ਪੈਣੇ ਨੇ। ਤੇ ਜ਼ਿੰਦਗੀ ਵੀ ਐਵੇਂ ਹੀ ਮੋੜ ਕੱਟਦੀ ਆ। ਘਰੋਂ ਤਾਂ ਅਸੀਂ ਸਿੱਧੇ ਲੰਘੇ, ਬਾਹਰ ਨਿਕਲ ਕੇ ਸਾਨੂੰ ਨਹੀਂ ਪਤਾ ਵੀ ਸ਼ੈਤਾਨ ਨੇ ਸਾਨੂੰ ਕੀ ਯਾਰ ਮੇਰੀ ਤੇ ਮਾਂ ਨੂੰ ਮੇਰੇ ਤੇ ਯਕੀਨ ਨਹੀਂ, ਮਤਲਬ ਮਾਂ ਨੂੰ ਟੈਨਸ਼ਨ ਪੇਖ ਲੋ ਤੇ ਕਹਿੰਦੀ ਤੂੰ ਗਾਣੇ ਗਾਉਣਾ ਤੇ ਤੂੰ ਹੱਸਦਾ ਫਿਰਦਾ, ਤੂੰ ਖਿਲਿਆ ਫਿਰਦਾ। ਯਾਰ ਮਤਲਬ ਅਜੀਬ ਹੋਇਆ ਮੈਨੂੰ ਤੇ ਆਪਣੀ ਸਮਝ ਤੋਂ ਬਾਹਰ ਆ ਪਿਆ ਕਿ ਨਹੀਂ ਮਤਲਬ ਕੋਈ ਗੱਲ ਕਰਨ ਵਾਲੀ ਕਰੋ ਨਾ ਯਾਰ। ਪੜ ਕੇ ਗੇਟ ਦਰਵਾਜ਼ੇ ਚੋਂ ਬਾਹਰ ਨਿਕਲਿਆ ਕਰ, ਆਦਲ ਕੁਰਸੀ ਪੜ ਕੇ ਫੂਕ ਮਾਰਿਆ ਕਰ, ਸੋ ਵਾਦਾ ਘਾਟਾ ਹੁੰਦਾ ਪਰ ਫਿਕਰ ਹੁੰਦਾ ਮਾਂ। ਆਦਲ ਕੁਰਸੀ ਪੜ ਕੇ ਮੋਬਾਈਲ ਤੇ ਫੂਕ ਮਾਰਿਆ ਕਰਾਂ, ਮੈਸੇਜ ਸੈਂਡ ਕਰਦਾ ਕਰੇ ਆਦਲ ਕੁਰਸੀ ਪੜ ਕੇ ਹੈ। ਅੱਜ ਕੱਲ੍ਹ ਦੀਆਂ ਔਲਾਦਾਂ ਨਾ ਮਾਂ ਪਿਓ ਨੂੰ ਐਵੇਂ ਚਵਲ ਬਣਾ ਲਈਆਂ ਵਾ। ਅਸਤਗਫੁਰullah। ਨਾਲ ਵੀ ਕਹਿੰਦੇ ਅਸੀਂ ਸਿਆਣੇ ਆ, ਪੜ੍ਹੇ ਲਿਖੇ ਆ, ਸਾਡੇ ਮਾਂ-ਬਾਪ ਨੇ ਪੜ੍ਹਾ। ਯਾਰ ਇਹਦੇ ਚ ਸਿਆਣਿਆਂ ਦੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ, ਮੈਂ ਤਾਂ ਸਿਰਫ ਇੰਨੀ ਗੱਲ ਕੀਤੀ, ਮੈਂ ਤੇ ਬਸ ਬਾਜ਼ਾਰ ਜਾਣ ਲੱਗਾ ਸੀ, ਤੁਸੀਂ ਆਪੇ ਮੈਨੂੰ ਖੜ ਕੇ ਬਹਾ ਲਿਆ। ਠੀਕ ਹੈ, ਤੁਸੀਂ ਕਿਹਾ ਤੂੰ ਗਾਣੇ ਗਾਉਣਾ ਫਿਰਦਾ, ਤੂੰ ਕੋਈ ਰਮਜ਼ਾ ਕੋ ਪੁੱਠੀਆਂ ਕਰਦਾ ਫਿਰਦਾ। ਯਾਰ ਤੁਸੀਂ ਜਿਹੜਾ ਨਾ ਮੇਰੇ ਤੇ ਸ਼ੱਕ ਕਰਨਾ ਛੱਡ ਦਿਓ, ਸ਼ੱਕ ਕਰਨਾ ਛੱਡ ਦਿਓ ਮੇਰੇ ਤੇ। ਮੈਂ ਬਾਹਰ ਜਾਣ ਤੋਂ ਪਹਿਲੇ ਮੈਂ ਵਲੌਗ ਐਂਡ ਕਰਕੇ ਜਾਣਾ। ठीक है जी दोस्तों, अगर ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਕਰਨਾ ਹੈ ਲਾਈਕ ਸ਼ੇਅਰ ਕਮੈਂਟ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੁਹਾਨੂੰ ਕਰਨਾ ਹੈ ਸਬਸਕ੍ਰਾਈਬ, ਬੈਲ ਆਈਕਨ ਪ੍ਰੈਸ ਕਰਨਾ ਨਹੀਂ ਭੁੱਲਣਾ, ਪ੍ਰੈਸ ਕਰਨਾ ਨਹੀਂ ਭੁੱਲਣਾ। ਠੀਕ ਹੈ, ਤੇ ਬਾਕੀ ਇਨਸ਼ਾਅੱਲਾ ਮਿਲਦੇ ਸਵੇਰ ਇੱਕ ਨਵੇਂ ਵਲੌਗ ਨਾਲ। ਮਿਲਦੇ ਇਜਾਜ਼ਤ, ਲਵ ਯੂ, ਬਾਏ ਬਾਏ। ਬਾਕੀ ਫੁੱਫੋ ਨੂੰ ਕੋਈ ਨਹੀਂ ਦੱਸਣਾ ਕਿ ਕੀ ਚੰਨ ਚੜ ਰਿਹਾ। ਓਕੇ ਹਾਂਜੀ।